ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਦਾ ਕਹਿੰਦੇ ਵੀ ਮੋਸਟ ਡੈਕੋਰੇਟਿਡ ਲਿਵਿੰਗ ਸੋਲਜਰ ਫੌਜੀ ਬੈਨ ਰਾਬਰਟ ਸਮਿਥ ਨਾਂ ਦਾ ਜਿਹੜਾ ਇਹ ਆਸਟ੍ਰੇਲੀਅਨ ਫੌਜੀ, ਉਸ ਨੂੰ ਸਿਡਨੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਵਾਰ ਕ੍ਰਾਈਮ ਦੇ ਨਾਲ ਉਸ ਨੂੰ ਚਾਰਜ ਕੀਤਾ ਗਿਆ ਆ। ਆਸਟ੍ਰੇਲੀਆ ਦੀ ਜਿਹੜੀ ਫੈਡਰਲ ਪੁਲਿਸ ਤੇ ਆਫਿਸ ਆਫ ਸਪੈਸ਼ਲ ਇਨਵੈਸਟੀਗੇਟਰ, ਉਹਨਾਂ ਨੇ ਅੱਜ ਇਹ ਜਿਹੜੀ ਅਨਾਉਂਸਮੈਂਟ ਕੀਤੀ ਆ। ਉਹਨਾਂ ਨੇ ਕਿਹਾ ਵੀ 5 ਕਾਊਂਟ ਇਸ ਦੇ ਉੱਤੇ ਵਾਰ ਕ੍ਰਾਈਮ ਮਰਡਰ ਦੇ ਜਿਹੜੇ 3 ਵੱਖ-ਵੱਖ ਇਨਸੀਡੈਂਟਸ ਦੇ ਨਾਲ ਜੁੜੇ ਹੋਏ ਆ, ਉਹ ਇਸ ਦੇ ਉੱਤੇ ਲਾਏ ਗਏ ਹੈਗੇ ਆ ਜਾਂ ਲਾਏ ਜਾਣਗੇ। ਮੈਕਸਿਮਮ ਪੈਨਲਟੀ ਕਹਿੰਦੇ ਵੀ ਇੱਕ ਆਫੈਂਸ ਦੀ ਲਾਈਫ ਇੰਪ੍ਰਿਜ਼ਨਮੈਂਟ ਆ, ਉਮਰ ਕੈਦ ਜਿਹੜੀ ਇਸ ਨੂੰ ਹੁਣ ਹੋ ਸਕਦੀ ਹੈਗੀ ਆ। ਵਿਕਟੋਰੀਆ ਕ੍ਰਾਸ ਦਾ ਰੈਸਿਪੀਐਂਟ ਆ। ਇਹਦੇ ਵਿੱਚ ਇਹ ਜਿਹੜਾ ਡੈਫੇਮੇਸ਼ਨ ਸੂਟ ਵੀ ਇਸ ਤੇ ਉਲਟ ਹੋਇਆ ਸੀਗਾ। ਤੇ ਆਸਟ੍ਰੇਲੀਅਨ ਸਪੈਸ਼ਲ 에ਅਰ ਸਰਵਿਸ ਰੈਜੀਮੈਂਟ SAS ਅਫਗਾਨਿਸਤਾਨ ਦੇ ਵਿੱਚ ਇਹ ਸੀਗਾ। ਜਿਹੜਾ ਰਾਬਰਟ ਸਮਿਥ ਆ, ਉਹ ਕਹਿ ਰਿਹਾ ਵੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ। 3 ਇਨਸੀਡੈਂਟ ਜਿਸ ਦੇ ਵਿੱਚ ਇਸ ਦਾ ਨਾਮ ਆ ਰਿਹਾ ਕਥਿਤ ਤੌਰ ਦੇ ਉੱਤੇ, ਕਹਿੰਦੇ ਵੀ ਜਿਹੜੇ ਰਾਬਰਟ ਸਮਿਥ ਦੇ ਦੁਆਰਾ 3 ਜਿਹੜੇ ਸੌਰੀ ਨਾਟ 3 ਅਫਗਾਨ ਨੈਸ਼ਨਲਸ ਆ, ਉਹਨਾਂ ਨੂੰ ਸ਼ਾਟ ਕੀਤਾ ਗਿਆ, ਜਿਸ ਦੇ ਕਰਕੇ ਉਹਨਾਂ ਦੀ ਮੌਤ ਜਿਹੜੀ ਉਹ ਹੋਈ ਆ। ਤੇ ਕਹਿੰਦੇ ਵੀ ਜਾਂ ਉਸ ਟਾਈਮ ਦੇ ਉੱਤੇ ਸਬੋਰਡੀਨੇਟ ਜਿਹੜੇ ਉਸਦੇ ਕੰਟਰੋਲ ਦੇ ਵਿੱਚ ਜਿਹੜਾ ਸੀਗਾ, ਉਹ ਉੱਥੇ ਮੌਕਾ ਮੌਜੂਦ ਸੀਗਾ ਤੇ ਉਹਦੇ ਦੁਆਰਾ ਜਿਹੜਾ ਇਹ ਕਾਂਡ ਕੀਤਾ ਗਿਆ ਨਾਲ ਹੋ ਸਕਦਾ ਹੈ। ਸੋ ਰਾਬਰਟਸ ਸਮਿਥ ਨੂੰ ਵਾਰ ਕ੍ਰਾਈਮ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਲਾਇਆ ਗਿਆ ਆ। ਇਹ ਮਾਮਲੇ ਜਿਹੜੇ 2009-2012 ਦੇ ਜਿਹੜੇ ਉਹ ਦੱਸੇ ਜਾ ਰਹੇ ਆ। ਕਕਾਰਕ ਕਰਕੇ ਜਿਹੜਾ ਇਲਾਕਾ ਸੀ, ਉਸ ਦੇ ਵਿੱਚ ਵਿਸਕੀ 108 ਕਰਕੇ ਸੀਗਾ। 2 ਅਫਗਾਨ ਮੇਲਸ ਨੂੰ ਕਹਿੰਦੇ ਵੀ ਉੱਥੇ ਜਿਹੜੀ ਸ਼ੂਟਿੰਗ ਇਨਵੋਲਵ ਸੀਗੀ, ਉਸ ਦੇ ਵਿੱਚ ਇਸ ਦਾ ਕਥਿਤ ਤੌਰ ਤੇ ਨਾਂ ਆਉਂਦਾ ਆ। ਫਿਰ ਇੱਕ ਅਲੀ ਨਾਂ ਦਾ ਬੰਦਾ ਜਨਵਰੀ 2012 ਦੇ ਵਿੱਚ ਦਰਵਾਨ ਕਰਕੇ ਜਿਹੜਾ ਇਲਾਕਾ ਆ, ਉੱਥੇ ਸੀਗਾ। ਤੇ 3rd ਇਨਸੀਡੈਂਟ ਕਹਿੰਦੇ ਵੀ 2012 ਦੇ ਵਿੱਚ ਹੀ, ਜਿੱਥੇ 2 ਸਿਵਿਲੀਅਨਸ ਆ, ਉਹਨਾਂ ਦੀ ਮੌਤ ਦੀ ਜਿਹੜੀ ਇਸ ਦੇ ਉੱਤੇ ਦੋਸ਼ ਜਿਹੜੇ ਉਹ ਲੱਗਦੇ ਆ। ਸੋ ਆਸਟ੍ਰੇਲੀਆ ਦੀ ਜਿਹੜੀ ਫੈਡਰਲ ਪੁਲਿਸ ਆ, ਉਹਨਾਂ ਨੇ ਤੇ ਸਪੈਸ਼ਲ ਇਨਵੈਸਟੀਗੇਟਰ ਦੇ ਆਫਿਸ ਨੇ ਇਸ ਨੂੰ ਹੁਣ ਸਿਡਨੀ 에ਅਰਪੋਰਟ ਤੇ ਆਉਂਦਿਆਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ। 47 ਸਾਲ ਜਿਹੜੀ ਇਸ ਦੀ ਉਮਰ ਆ। ਅਫਗਾਨਿਸਤਾਨ ਦੇ ਵਿੱਚ ਡਿਪਲੋਏ ਸੀਗਾ SAS ਆਸਟ੍ਰੇਲੀਆ ਦੇ ਵੱਲੋਂ 2009 ਤੋਂ 2012 ਦੇ ਜਿਹੜੇ ਉਹ ਦਰਮਿਆਨ। ਤੇ ਇਹ ਜਿਹੜਾ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਹੋਇਆ। ਕਈ ਵਾਰੀ ਕੀ ਹੁੰਦਾ ਹਰਜੋਤ ਸਿੰਘ ਜੀ, ਜਦੋਂ ਬੰਦਾ ਕਹਿ ਲਓ ਵੀ ਪਾਵਰ ਦੇ ਵਿੱਚ ਚੂਰ ਹੁੰਦਾ ਆ, ਉਦੋਂ ਨਸ਼ੇ ਦੇ ਵਿੱਚ ਹੁੰਦਾ ਆ ਵੀ ਮੈਨੂੰ ਕੁਛ ਨਹੀਂ ਹੋ ਸਕਦਾ, ਪਰ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਆ ਵੀ ਬਾਅਦ ਦੇ ਵਿੱਚ ਆ ਕੇ ਤੁਹਾਨੂੰ ਜਿਹੜੀਆਂ ਹੰਟ ਵੀ ਕਰਦੀਆਂ ਆ ਤੇ ਹਰਟ ਵੀ ਕਰਦੀਆਂ। ਆਪਾਂ ਦੇਖ ਹੀ ਰਹੇ ਆ ਪੰਜਾਬ ਦੇ ਵਿੱਚ ਵੀ, ਜਿਨ੍ਹਾਂ ਨੇ ਮੁੰਡਿਆਂ ਨੂੰ ਕੋਹ ਕੇ ਮਾਰਿਆ, ਉਹ ਜਿਹੜੇ ਕਹਿ ਲਓ ਵੀ ਅਜਿਹੇ ਭੈੜੇ ਲੋਕ, ਉਹਨਾਂ ਨੂੰ ਹੁਣ ਜਿਹੜੀਆਂ ਅਦਾਲਤਾਂ ਸਜ਼ਾਵਾਂ ਦੇ ਰਹੀਆਂ ਆ। ਤੇ ਕਈ ਤਾਂ ਆਪਣੀ ਜੀਵਨ ਲੀਲਾ ਆਪ ਸਮਾਪਤ ਕਰ ਰਹੇ ਆ, ਕਈਆਂ ਨੂੰ ਆਪ ਜਿਹੜਾ ਨਮੋਸ਼ੀ ਦੇ ਨਾਲ ਆਪ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਆ, ਤੇ ਕਈਆਂ ਨੂੰ ਜਿਹੜੇ ਜੇਲ੍ਹ ਵੀ ਜਾਂਦੇ ਆ ਤੇ ਫਿਰ ਉਹਨਾਂ ਦੇ ਨਾਲ ਕੀ ਹਸ਼ਰ ਹੋ ਰਿਹਾ ਆ, ਉਹ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਬੇਗੁਨਾਹਾਂ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਕਹਿੰਦੇ ਵੀ ਕਿਤੇ ਨਾ ਕਿਤੇ ਉਹ ਤੁਹਾਨੂੰ ਉਸ ਦਾ ਪਛਤਾਪ ਕਰਨਾ ਪੈਂਦਾ ਆ, ਨਹੀਂ ਤਾਂ ਜਿਹੜੀਆਂ ਫਿਰ ਇੱਥੇ ਸਜ਼ਾਵਾਂ ਜਿਹੜੀਆਂ ਉਹ ਇਦਾਂ ਵੀ ਮਿਲ ਜਾਂਦੀਆਂ ਆ। ਸੋ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਡੈਕੋਰੇਟਿਡ ਸੋਲਜਰ ਫੌਜੀ ਜਿਹੜਾ ਆ, ਉਸ ਦੇ ਉੱਤੇ ਹੁਣ 5 ਵਾਰ ਕ੍ਰਾਈਮ ਜਿਹੜੇ ਦੋਸ਼ ਆ ਉਹ ਲਗਾਏ ਗਏ ਹੈਗੇ।